USCIS ਅਕਸਰ ਆਪਣੀਆਂ ਗਾਈਡੈਂਸ ਅਪਡੇਟਸ ਜਿਹੜੀਆਂ ਉਹ ਕਰਦੀਆਂ ਰਹਿੰਦੀ ਆ। ਹੁਣ ਨੈਚੁਰਲਾਈਜੇਸ਼ਨ ਸੈਰੇਮਨੀ ਵੈਨਿਊਜ਼ ਨੂੰ ਲੈ ਕੇ ਉਹਨਾਂ ਨੇ ਗਾਈਡੈਂਸ ਅਪਡੇਟ ਕੀਤੀ। ਕੀ ਹੈ ਜੀ ਇਹ ਪੂਰਾ ਮਸਲਾ? ਸੋ ਇਹਨਾਂ ਨੇ ਹੁਣ ਕੀ ਕਰ ਰਹੇ ਆ ਕਿ ਨੈਚੁਰਲਾਈਜੇਸ਼ਨ ਸੈਰੇਮਨੀ ਜਿਹੜੀ ਕਾਫੀ ਛੇਤੀ ਉਹ ਆਪਣੀਆਂ ਮਤਲਬ ਸਾਰਾ ਜਿਹੜਾ ਸਿਸਟਮ ਆ ਉਹਨੂੰ ਐਕਸਪੀਡਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਮੈਂ ਖੁਦ ਐਕਚੁਅਲੀ ਆਪਣੀ ਦਸੰਬਰ ਦੇ ਵਿੱਚ ਨੈਚੁਰਲਾਈਜੇਸ਼ਨ ਐਪਲੀਕੇਸ਼ਨ ਭਰੀ ਸੀਗੀ ਤੇ ਠੀਕ ਹੈ। ਮੈਨੂੰ ਅਪ੍ਰੈਲ ਦੇ ਵਿੱਚ ਉਹਨਾਂ ਨੇ ਹੁਣ ਜਿਹੜੀ ਇੰਟਰਵਿਊ ਵੀ ਦੇ ਦਿੱਤੀ ਹੈ। ਤੇ ਮੈਨੂੰ ਸੀਗਾ ਸਾਲ 1.5 ਸਾਲ ਲਾਊਗੇ। ਫਿੰਗਰਪ੍ਰਿੰਟ ਦਾ ਨੋਟਿਸ ਆ ਗਿਆ ਪਹਿਲਾਂ ਕਿ ਪੁਰਾਣੇ ਵਾਲੇ ਚੱਕ ਲਏ ਆ। ਤੇ ਹੁਣ ਆਪਾਂ ਅੱਗੇ ਕੀ ਦੇਖ ਰਹੇ ਹਾਂ ਕਿ ਇਹਨਾਂ ਨੇ ਜਿਹੜੀ ਸਹੁੰ ਚੱਕ ਸਮਾਰੋਹ ਸੀਗੇ ਉਹਦੇ ਵਿੱਚ ਲੋਕਾਂ ਨੂੰ ਬੜੀ ਪ੍ਰੋਬਲਮ ਹੁੰਦੀ ਸੀ। ਓਬਵੀਅਸਲੀ ਹੁਣ ਇਲੈਕਸ਼ਨ ਦਾ ਵੀ ਟਾਈਮ ਆ, ਤੁਸੀਂ ਦੇਖੋਗੇ ਕਿ ਜਿਹੜੀਆਂ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੇ ਸਿਟੀਜ਼ਨ ਜਿਹੜੇ ਬਣਾਉਣੇ ਆ ਰਾਈਟ, ਤੇ ਵੋਟਿੰਗ ਜਿਹੜੀ ਆ ਉਹ ਇਨਕਰੀਜ਼ ਹੁੰਦੀ ਆ। ਤੇ ਜਿਹੜਾ USCIS ਉਹਨੇ ਪਹਿਲਾਂ ਤਾਂ ਜਿਹੜੇ ਵੈਨਿਊ ਸੀਗੇ ਹਨਾ, ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਥੋੜੀ ਜਿਹੀ ਬੈਕਗਰਾਉਂਡ ਦੇ ਦਿੰਦੇ ਆ ਕਿ ਤੁਹਾਡਾ ਜਿਹੜਾ ਇੱਕ ਸਰਕਾਰੀ ਮਹਿਕਮਾ ਵਾ ਉਹ USCIS ਜਿਹੜੀ ਉਹ ਤੁਹਾਡੀ ਆਹੀ ਫਾਰਮੈਲਿਟੀਜ਼ ਵਗੈਰਾ ਫਾਰਮ ਜਿਹੜੇ ਸਾਰੇ ਅਪਰੂਵ ਕਰਦੀ ਆ। ਪਰ ਜਿਹੜਾ ਸੈਰਮਨੀ ਹੁੰਦੀ ਆ ਜਦੋਂ ਬੰਦਾ ਸਿਟੀਜ਼ਨ ਬਣਦਾ ਵਾ, ਉਹ ਸਿਟੀਜ਼ਨ ਹੁਣ ਕੋਵਿਡ ਦੇ ਵਿੱਚ ਤਾਂ ਕਾਫੀ ਉਹਨਾਂ ਨੇ ਐਕਸਪੀਰੀਟ ਕੀ ਪਾਰਕਿੰਗ ਲੋਟ 'ਚ ਸਹੁੰ ਚੱਕ ਸਮਾਰੋਹ ਵਗੈਰਾ ਹੋਣ ਲੱਗ ਪਏ ਸੀਗੇ। ਪਰ ਇਹਨੂੰ ਇਹ ਕਾਫੀ ਜਿਹੜਾ ਵੱਡੀ ਚੀਜ਼ ਮੰਨਦੇ ਆ, ਜਿੱਦਾਂ ਇੱਥੇ ਗ੍ਰੈਜੂਏਸ਼ਨ ਵਗੈਰਾ ਵਿਆਹ ਸ਼ਾਦੀ ਵਗੈਰਾ ਉਸ ਲੈਵਲ ਦੇ ਵਿੱਚ ਹੀ ਨੈਚੁਰਲਾਈਜੇਸ਼ਨ ਦਾ ਵੀ ਆਉਂਦਾ। ਤੇ ਨੈਚੁਰਲਾਈਜੇਸ਼ਨ ਦੀ ਜਿਹੜੀ ਉੱਦਾਂ ਸੈਰਮਨੀ ਹੁੰਦੀ ਹੈ, ਜੇ ਫੁੱਲ ਫਲੈਜ ਕਿਸੇ ਨੇ ਅਟੈਂਡ ਕੀਤੀ ਹੈ ਤਾਂ ਹੁਣ ਸੈਨੋਜ਼ੇ ਜਾਂ ਜਿੱਥੇ ਵੀ ਕਈ ਉਹਨਾਂ ਦੀਆਂ ਬਹੁਤ ਵੱਡੀਆਂ ਸੈਰਮਨੀ ਹੁੰਦੀਆਂ, ਹਜ਼ਾਰਾਂ ਦੇ ਵਿੱਚ ਲੋਕੀ ਜਿੱਦਾਂ ਆਉਂਦੇ ਆ, ਬੜਾ ਘੱਟ ਹੁੰਦਾ ਜਿੱਦਾਂ। ਤੇ ਉਹਦੇ ਵਿੱਚ ਕਾਫੀ ਜਿੱਦਾਂ ਅਮਰੀਕਨ ਚੀਜ਼ਾਂ ਜਿਹੜੀਆਂ ਸਟੈਂਡਰਡਾਈਜ਼ ਤੁਸੀਂ ਦੇਖੋਗੇ ਕਿ ਨੈਸ਼ਨਲ ਐਂਥਮ ਜਿਹੜਾ ਅਮਰੀਕਾ ਦਾ ਪਲੇ ਕਰਦੇ ਆ, ਫੇਸਿਸ ਆਫ ਅਮਰੀਕਾ, ਉਹਦੀ ਵੀਡੀਓ ਦਿਖਾਉਂਦੇ ਕਿ ਇਮੀਗ੍ਰੈਂਟ ਕਿੱਦਾਂ ਆਏ ਸੀਗੇ। ਓਪਨਿੰਗ ਸੈਰਮਨੀ ਦਿੰਦੇ, ਕੋਈ ਨਾ ਕੋਈ ਸਪੀਕਰ ਆਇਆ ਹੁੰਦਾ ਹਾਈ ਲੈਵਲ ਦਾ। ਤੇ ਜਿੰਨੀਆਂ ਕੰਟਰੀਆਂ ਦੇ ਲੋਕਾਂ ਨੇ ਸਿਟੀਜ਼ਨ ਸਹੁੰ ਚੱਕ ਸਮਾਰੋਹ ਸਾਰਿਆਂ ਨੂੰ ਕਾਲ ਕਰਦੇ ਆ ਕਿ ਇੰਡੀਆ ਤੋਂ ਆ, ਨਾਈਜੀਰੀਆ ਤੋਂ ਆ। ਤੇ ਫਿਰ ਉਹਨਾਂ ਨੂੰ ਜਿਹੜੀ ਸਹੁੰ ਚੁਕਾਉਂਦੇ ਆ ਤੇ ਜਿਹੜੇ ਵੀ ਗੈਸਟ ਸਪੀਕਰ ਵਗੈਰਾ ਹੁੰਦੇ ਆ, ਲੀਡਰਸ ਵਗੈਰਾ ਹੁੰਦੇ ਆ, ਉਹ ਆਪਣੇ ਕੀ ਨੋਟ ਰਿਮਾਰਕਸ ਵਗੈਰਾ ਪੇਸ਼ ਕਰਦੇ ਆ। ਤੇ ਇੱਕ ਉਹ ਵੀਡੀਓ ਰਿਕਾਰਡਿੰਗ ਦੇ ਵਿੱਚ ਜਿਹੜਾ US ਦਾ ਪ੍ਰੈਜ਼ੀਡੈਂਟ ਆ ਜਾਂ ਸੈਕਟਰੀ ਆ ਜਾਂ USCIS ਦਾ ਡਾਇਰੈਕਟਰ ਆ, ਉਹ ਆਪਣੀ ਕੰਗ੍ਰੈਚੁਲੇਟਰੀ ਰਿਮਾਰਕ ਵੀ ਪੇਸ਼ ਕਰਦਾ। ਮਤਲਬ ਕਿ ਐਡੇ ਲੈਵਲ ਦੀ ਚੀਜ਼ ਆ ਕਿ ਜਿਹੜਾ ਪ੍ਰੈਜ਼ੀਡੈਂਟ ਉਹਦੀ ਵੀ ਇੱਕ ਛੋਟੀ ਵੀਡੀਓ ਪਲੇ ਕਰਦੇ ਉੱਥੇ ਕਿ ਉਹ ਧੰਨਵਾਦ ਕਰਦਾ ਜਿਹੜੇ ਇਮੀਗ੍ਰੈਂਟ ਆਏ ਆ। ਤੇ ਪਲੈਜ ਆਫ ਅਲੀਜੈਂਸ ਜਿਹੜੀ ਕਿ ਸਹੁੰ ਕਿ ਅਮਰੀਕਾ ਦੇ ਨਾਲ ਲਾਇਲਟੀ, ਉਹਨੂੰ ਸਾਰੇ ਜਣੇ ਰਿਸਾਈਡ ਕਰਦੇ ਆ। ਤੇ ਫਿਰ ਤੁਹਾਨੂੰ ਆਹੀ ਜਿਹੜੀ ਸਾਰੀ ਸੈਰਮਨੀ ਵਗੈਰਾ ਕਰਕੇ ਮਿਊਜ਼ਿਕ ਵੀ ਕਈ ਵਾਰੀ ਪਲੇ ਹੋ ਰਿਹਾ ਹੁੰਦਾ ਤੇ ਸਿਟੀਜ਼ਨਸ਼ਿਪ ਸਰਟੀਫਿਕੇਟ ਜਿਹੜੀ ਦੇ ਦਿੰਦੇ ਆ। ਘੰਟੇ 2 ਘੰਟੇ ਦਾ ਜਿਹੜਾ ਇਵੈਂਟ ਇਹ ਜਿਹੜਾ ਚੱਲਦਾ। ਸੋ ਹੁਣ ਇਹ ਤਾਂ ਸੀਗਾ ਨਾਰਮਲ ਟ੍ਰੈਡੀਸ਼ਨਲ। ਤੇ ਹੁਣ ਇਹਨਾਂ ਨੇ ਜਿਹੜੇ ਉਹਦੇ ਵਿੱਚ ਪਹਿਲਾਂ ਰੱਖੇ ਸੀਗੇ ਕਿ ਕਿੱਥੇ ਇਹ ਸੈਰਮਨੀਆਂ ਜਿਹੜੀਆਂ ਹੋਣੀਆਂ, ਤਕਰੀਬਨ ਇਹ ਜਿਹੜੇ USCIS ਆਫਿਸ ਜਿਹੜੇ ਸੀਗੇ ਜਾਂ ਫੈਡਰਲ ਸਟੇਟ ਜਾਂ ਗਵਰਨਮੈਂਟ ਬਿਲਡਿੰਗ ਸੀਗੀ ਉਹ 'ਚ ਹੁੰਦੀ ਸੀਗੀ, ਜਾਂ ਫੈਡਰਲ ਕੋਰਟ ਦੇ ਵਿੱਚ। ਮਿਲਟਰੀ ਦੇ ਜਿਹੜੇ ਵੈਨਿਊ ਹੁੰਦੇ ਸੀਗੇ ਆਰਮੀ ਵਾਲੇ, ਉਹਨਾਂ ਦੇ ਵਿੱਚ ਵੀ ਇਹ ਸੈਰਮਨੀਆਂ ਰੱਖੀਆਂ ਜਾ ਸਕਦੀਆਂ ਸੀਗੀਆਂ। ਕਈ ਵਾਰੀ ਇਹ ਛੋਟੇ ਜਿਹੜੇ ਸਪੋਰਟਿੰਗ ਇਵੈਂਟ ਸੈਂਟਰ ਹੈਗੇ, ਪਾਰਕਸ ਵਗੈਰਾ ਹੈਗੀਆਂ, ਜਾਂ US ਨੈਸ਼ਨਲ ਪਾਰਕ ਦੇ ਵਿੱਚ ਵੀ ਕਈ ਵਾਰੀ, ਤੇ ਹੋਰ ਜਿਹੜੇ ਪਬਲਿਕ ਪਾਰਕ ਉਹਦੇ ਵਿੱਚ, ਲਾਇਬ੍ਰੇਰੀ ਦੇ ਵਿੱਚ ਆਪਾਂ ਬਹੁਤ ਕਾਮਨ ਦੇਖਦੇ ਹਾਂ, ਮਿਊਜ਼ੀਅਮ ਦੇ ਵਿੱਚ ਵੀ ਇਹ ਦੇਖਦੇ ਹਾਂ। ਕਈ ਵਾਰੀ ਫੇਅਰ ਜਾਂ ਫੈਸਟੀਵਲ ਜਾਂ ਪਬਲਿਕ ਸਕੂਲ ਦੇ ਵਿੱਚ ਵੀ, ਯੂਨੀਵਰਸਿਟੀ ਦੇ ਵਿੱਚ ਵੀ ਇਹ ਸਹੁੰ ਚੱਕ ਸਮਾਰੋਹ ਜਿਹੜੇ ਆ ਹੁੰਦੇ ਸੀਗੇ। ਤੇ ਹੁਣ ਇਹਨਾਂ ਨੇ ਓਬਵੀਅਸਲੀ ਕਿ ਇਹਨੂੰ ਹੋਰ ਕਿੱਦਾਂ ਐਕਸਪੈਂਡ ਕਰਨਾ, ਕਿ ਲੋਕਾਂ ਨੂੰ ਕਿੱਦਾਂ ਛੇਤੀ ਜਿਹੜਾ ਉਹ ਆ ਜਿਹੜਾ ਸਿਟੀਜ਼ਨ ਕਿੱਦਾਂ ਛੇਤੀ ਕਰਿਆ ਜਾ ਸਕੇ। ਕਿ ਇੱਥੇ ਆਪਾਂ ਨੂੰ ਸਾਲ 2 ਸਾਲ ਫੈਸਿਲਿਟੀਆਂ ਕਰਕੇ, ਕੋਵਿਡ ਕਰਕੇ ਜਿੱਦਾਂ ਇਹਨਾਂ ਨੂੰ ਵੇਟ ਕਰਨੀ ਪੈ ਗਈ ਸੀ ਕਿ ਉਹ ਦੁਬਾਰਾ ਸਿਨੈਰੀਓ ਨਾ ਹੋਵੇ, ਤਾਂ ਇਹਨਾਂ ਨੇ ਇਨਵਾਈਟ ਕੀਤਾ ਕਿ ਜਿਹੜੇ ਲੋਕੀ ਆ ਉਹ ਆਪਣੀਆਂ ਫੈਸਿਲਿਟੀਆਂ ਜਿਹੜੀਆਂ ਉਹ ਆਫਰ ਕਰ ਸਕਦੇ ਆ ਇਮੀਗ੍ਰੇਸ਼ਨ ਨੂੰ, ਕਿ ਸਾਡੇ ਤੁਸੀਂ ਜਿਹੜਾ ਸਹੁੰ ਚੱਕ ਸਮਾਰੋਹ ਕਰ ਸਕਦੇ ਆ। ਪਰ ਇਹਨਾਂ ਦੀਆਂ ਸ਼ਰਤਾਂ ਹੈਗੀਆਂ। ਹੁਣ ਇਹਨੂੰ ਦੱਸਣ ਦਾ ਮਕਸਦ ਕੀ ਹੈ? ਕਿ ਦੱਸਣ ਦਾ ਮਕਸਦ ਇਹੀ ਹੈ ਕਿ ਖਬਰਾਂ ਥੋੜ੍ਹੀਆਂ ਅੱਜ ਲਾਈਟਰ ਨੋਟ ਤੇ ਹੀ ਆ। ਤੇ ਕਿ ਅਮਰੀਕਾ ਜਿਹੜਾ ਉਹਦੇ ਵਿੱਚ ਜਦੋਂ ਤੁਸੀਂ ਇੱਕ ਲਾਅ ਦਾ ਸਿਸਟਮ ਲੋਕਾਂ ਦੇ ਉੱਤੇ ਲਾਗੂ ਕਰਦੇ ਆ ਤਾਂ ਉਹ ਨਾ ਸਿਰਫ ਉਹ ਨਿਊਟਰਲ ਹੋਣਾ ਚਾਹੀਦਾ, ਪਰ ਉਹ ਨਿਊਟਰਲ ਦਿਖਣਾ ਵੀ ਚਾਹੀਦਾ ਵਾ। ਤੇ ਉਹ ਕਹਿੰਦੇ ਕਿ ਇਹ ਜਿਹੜੇ ਸਾਨੂੰ ਤੁਸੀਂ ਸਮਾਰੋਹ ਦੀਆਂ ਜਿਹੜੀ ਆਪਣੀ ਫੈਸਿਲਿਟੀਆਂ ਜੇ ਤੁਸੀਂ ਆਫਰ ਕਰਨੀਆਂ, ਤੇ ਉਹਦੇ ਵਿੱਚ ਕਿਹੜੀਆਂ ਫੈਸਿਲਿਟੀਆਂ ਤੁਸੀਂ ਕਿਹੜੇ ਲੋਕੀ ਆ ਜਿਹੜੇ ਨਹੀਂ ਉਹਨਾਂ ਨੂੰ ਉਹ ਐਕਸੈਪਟ ਕਰੂਗੇ। ਕਿ ਧਾਰਮਿਕ ਜਿਹੜੇ ਸਥਾਨ, ਕਿ ਧਾਰਮਿਕ ਸਥਾਨ ਜਿਹੜੇ ਹੈਗੇ ਆ ਉਹ ਰਿਲੀਜਨ ਨੂੰ ਵਿੱਚ ਲੈ ਕੇ ਨਹੀਂ ਆਉਣਾ ਚਾਹੁੰਦੇ, ਨਿਊਟਰਲ ਰੱਖਣਾ ਚਾਹੁੰਦੇ ਆ। ਕਿ ਚਰਚ, ਗੁਰਦੁਆਰੇ, ਟੈਂਪਲ ਉਹ ਆਪਣੀ ਫੈਸਿਲਿਟੀਆਂ ਨਹੀਂ ਡੋਨੇਟ ਕਰ ਸਕਦੇ, ਕਿਉਂਕਿ ਉਹ ਇੰਟਰਫੇਰੈਂਸ ਹੋ ਜੂਗੀ। ਕਿਉਂਕਿ ਲੋਕਾਂ ਦਾ ਕਈਆਂ ਦਾ ਓਪੀਨੀਅਨ ਉਹ ਧਰਮ ਨੂੰ ਨਹੀਂ ਵੀ ਮੰਨਦੇ ਆ। ਇਹਦੇ ਨਾਲ ਕੋਈ ਵੀ ਵੈਨਿਊ ਜਿਹੜਾ ਇੱਦਾਂ ਦਾ ਕਿ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ, ਪੋਲੀਟੀਕਲ ਪਾਰਟੀ ਨਾਲ ਸੰਬੰਧ ਰੱਖਦਾ, ਕਿਸੇ ਕਿਸਮ ਦੀ ਪੋਲੀਟੀਕਲ ਪਾਰਟੀ ਨਾਲ ਸੰਬੰਧ ਰੱਖਦਾ, ਉਹਨੂੰ ਵੀ ਉਹ ਐਕਸੈਪਟ ਨਹੀਂ ਕਰੂਗੇ।
ਕੋਈ ਵੀ ਇੱਦਾਂ ਦੀ ਫੈਸਿਲਿਟੀ ਜਿਹਦਾ ਕਿਸੇ ਵੀ ਇਮੀਗ੍ਰੇਸ਼ਨ ਲਾਇਰ ਨਾਲ ਕਨੈਕਸ਼ਨ ਆ ਜਾਂ ਕਿਸੇ ਵੀ ਕਿਸਮ ਦੀ ਉਹ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਆ, ਉਹ ਇਹਦੇ ਵਿੱਚ ਨਹੀਂ ਆਉਂਦੀਆਂ। ਤੇ ਬੇਸਿਕਲੀ ਉਹ ਸਾਰਾ ਜਿਹੜਾ ਇਹ ਹੈਗਾ ਨਿਊਟਰਲ ਰੱਖਣਾ ਚਾਹੁੰਦੇ ਆ। ਤੇ ਕੋਈ ਵੀ ਐਸੀ ਸੰਸਥਾ ਜਿਹਦੇ ਵਿੱਚ ਕਿ ਲਾਅ ਐਨਫੋਰਸਮੈਂਟ ਨਾਲ ਜਾਂ ਸਰਕਾਰ ਦੇ ਨਾਲ ਜਿਹੜੇ ਕਿ ਲੋਕਾਂ ਨੂੰ ਪ੍ਰੋਸੀਕਿਊਟ ਕਰਦੇ ਆ, ਲੋਕਾਂ ਨੂੰ ਸਜ਼ਾ ਦਿੰਦੇ ਆ ਜਾਂ ਕੇਸ ਕਰਦੇ ਆ, ਉਹ ਫੈਸਿਲਿਟੀਆਂ ਇਹ ਓਪਨ ਨਹੀਂ ਕਰ ਸਕਦੇ। ਮਤਲਬ ਕਿ ਨਿਊਟਰਲ ਫੈਸਿਲਿਟੀਜ਼ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ। ਤੇ ਉਹ ਤੁਸੀਂ ਉਹਨਾਂ ਨੂੰ ਡੋਨਰ ਲੈਟਰ ਆਪਣੀ ਭੇਜ ਸਕਦੇ ਆ ਤੇ ਉਹ ਵੈਰੀਫਾਈ ਕਰੂਗੇ ਜੇ ਤੁਸੀਂ ਨਿਊਟਰਲ ਆ ਤਾਂ ਤੁਹਾਡੀ ਫੈਸਿਲਿਟੀਜ਼ ਦੇ ਉੱਤੇ ਉਹ ਨੈਚੁਰਲਾਈਜੇਸ਼ਨ ਸੈਰੇਮਨੀ ਜਿਹੜੀਆਂ ਕੰਡਕਟ ਕਰ ਸਕਦੇ ਆ। ਸੋ ਇਹਨਾਂ ਨੇ ਇੱਕ ਨਵਾਂ ਅਪਡੇਟ ਦਿੱਤਾ ਕਿ ਪ੍ਰਾਈਵੇਟ ਲੋਕੀ ਜਿਹੜੇ ਹੈਗੇ ਆ ਸਰਕਾਰ ਦੇ ਨਾਲ ਕਿੱਦਾਂ ਕੋਲੈਬੋਰੇਟ ਕਰ ਸਕਦੇ ਆ ਐਜ਼ ਲੌਂਗ ਐਜ਼ ਉਹ ਨਿਊਟਰਲ ਹੈਗੇ ਆ ਨਾ। ਜੀ ਉਹੀ ਚੀਜ਼ ਜਿਹੜੀ ਉਹ ਦਿਖਾਉਣੀ ਪੈਣੀ ਆ। ਬਿਲਕੁਲ ਜੀ, ਪਾਰਕਿੰਗ ਲੋਟਾਂ ਦੇ ਵਿੱਚ ਜਿਹੜੀ ਸਹੁੰ ਚੱਕਣ ਦਾ ਸੀਗਾ ਜਿਸ ਟਾਈਮ ਤੇ ਕਰੋਨਾ ਸੀ, ਮੈਨੂੰ ਵੀ ਪਾਰਕਿੰਗ ਲੋਟ 'ਚ ਜਿਹੜੀ ਸਹੁੰ ਚੱਕਣੀ ਪਈ ਸੀ। ਬੰਦਾ ਬੜਾ ਕੁਝ ਸੋਚਦਾ ਆ, ਇੱਦਾਂ ਹੋਊਗਾ ਉੱਦਾਂ ਹੋਊਗਾ, ਪਰ ਕਈ ਇਹਦੇ ਉੱਤੇ ਥੱਲੇ ਇੱਦਾਂ ਹੋ ਜਾਂਦਾ ਆ। ਇਹਨਾਂ ਪੈਨੇਡੈਮਿਕਸ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜ਼ੋਰ ਜਿਹੜਾ ਉਹ ਕਿੱਦਾਂ ਚੱਲਦਾ ਨਹੀਂ। ਚਲੋ ਓਪਰਚੁਨਿਟੀ ਹੋਊਗੀ, ਲੈਟਸ ਸੀ ਕੀ ਜਿਹੜਾ ਕਰਨਾ। ਤੇ ਸੌਖਾ ਹੀ ਆ ਇਸ ਦਾ ਪ੍ਰੋਸੈਸ ਵਗੈਰਾ, ਇਹਨਾਂ ਨੇ ਫਾਰਮ ਵਗੈਰਾ ਭਰ ਕੇ ਫਿਰ ਉਹ ਘੱਲਣੇ ਆ ਜੇ ਕੋਈ ਆਪਣੀ ਥਾਂ ਦੇ ਉੱਤੇ ਜਿਹੜਾ ਉਹ ਕਰਾਉਂਦਾ ਹੈ? ਹਾਂਜੀ ਬਿਲਕੁਲ, 4 ਹਫ਼ਤੇ ਪਹਿਲਾਂ ਤੁਸੀਂ ਭਰਨਾ ਹੁੰਦਾ ਤੇ ਉਹ ਫਿਰ ਅਪਰੂਵ ਕਰ ਦਿੰਦੇ ਆ। ਤੇ ਸਰਕਾਰ ਦਾ ਕਹਿ ਲਓ ਪਬਲਿਕ ਦੇ ਨਾਲ ਕੋਲੈਬੋਰੇਸ਼ਨ ਜਿਹੜਾ ਉਹ ਵਧਾ ਰਹੀ ਆ ਤੇ ਫੈਸਿਲਿਟੀਆਂ ਜਗ੍ਹਾ ਜਗ੍ਹਾ ਜਿਹੜੀ ਜ਼ਿਆਦਾ ਆਪਸ਼ਨਾਂ ਮਿਲ ਜੂਗੀਆਂ ਤੇ ਥੋੜਾ ਪ੍ਰੋਸੈਸ ਹੋਰ ਫਾਸਟ ਹੋ ਜਾਊਗਾ। ਹੋਰ ਫਾਸਟ ਹੋ ਜਾਊਗਾ ਜੀ ਜੀ। ਇਸੇ ਤਰੀਕੇ ਨਾਲ USCIS ਨੇ ਜਿਹੜੀ ਸੈਲਫ ਸਿਲੈਕਟਿੰਗ ਜੈਂਡਰ ਮਾਰਕਰ ਫਾਰਮ ਦੇ ਉੱਤੇ ਡਾਕੂਮੈਂਟਸ ਦੇ ਉੱਤੇ ਉਹਦੀ ਪਾਲਿਸੀ ਗਾਈਡੈਂਸ ਦੇ ਵਿੱਚ ਵੀ ਚੇਂਜ ਕੀਤਾ ਆ। ਇਹ ਜੈਂਡਰ ਆਈਡੈਂਟੀਟੀ ਦਾ ਰੌਲਾ ਤਾਂ ਇਸ ਟਾਈਮ ਇੱਕ ਬਹੁਤ ਤਗੜੀ ਕਲਚਰ ਵਾਰ ਆਪਾਂ ਦੇਖ ਹੀ ਰਹੇ ਹਾਂ ਪੂਰੇ ਅਮਰੀਕਾ ਦੇ ਵਿੱਚ। ਤੇ USCIS ਨੇ ਕੀ ਚੇਂਜਸ ਕੀਤੇ ਆ ਜੀ ਆਪਣੀ ਪਾਲਿਸੀ ਦੇ ਵਿੱਚ? ਜੀ ਸੋ ਕੰਟਰੋਵਰਸ਼ੀਅਲ ਟੌਪਿਕ ਆ ਤੇ ਆਪਣਾ ਓਬਵੀਅਸਲੀ ਰੇਡੀਓ ਆਪਾਂ ਕਦੀ ਕੰਟਰੋਵਰਸ਼ੀਅਲ ਟੌਪਿਕ ਕੋਈ ਇਦਾਂ ਨਹੀਂ ਕਿ ਆਪਾਂ ਡਿਸਕਸ ਨਹੀਂ ਕਰਦੇ। ਸੋ ਆਪਣੀ ਕੋਈ ਇਹਦੇ ਵਿੱਚ ਮੈਨੂੰ ਕੋਈ ਪੋਜੀਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਿ ਕਿਹੜੀ ਸਾਈਡ ਮੇਰੀ ਹੈਗੀ। ਮੈਂ ਤੁਹਾਨੂੰ ਖਬਰ ਜਿਹੜੀ ਉਹ ਰਿਲੇ ਕਰ ਰਿਹਾ ਕਿ ਕੀ ਆ। ਸੋ ਜੈਂਡਰ ਆਈਡੈਂਟੀਟੀ ਦਾ ਪ੍ਰੋਨਾਊਨ ਦਾ ਇਸ਼ੂ ਕੀ ਹੈਗਾ ਕਿ ਪਹਿਲਾਂ ਤਾਂ ਪ੍ਰੋਨਾਊਨ ਕੀ ਹੁੰਦੇ ਆ ਇੰਗਲਿਸ਼ ਦੇ? ਪ੍ਰੋਨਾਊਨ ਹੁੰਦਾ ਜਿੱਦਾਂ ਆਪਾਂ ਕਿਸੇ ਨੂੰ ਸੰਬੋਧਨ ਕਰਦੇ ਆ ਕਿ ਇਹ ਮੇਲ ਆ ਕਿ ਫੀਮੇਲ ਆ, ਹੈ ਨਾ, ਹੀ ਜਾਂ ਸ਼ੀ। ਤੇ ਉਹਦਾ ਹੀ ਰਿਲੇਟਡ ਇਹ ਹੁਣ ਕੁਛ 1 ਸਾਲਾਂ ਤੋਂ ਜਦੋਂ ਦੇ ਆਪਾਂ ਅਮਰੀਕਾ ਓਬਵੀਅਸਲੀ ਇੱਥੇ ਆ ਕੇ ਸੁਣਿਆ, ਇੰਡੀਆ ਦੇ ਵਿੱਚ ਤਾਂ ਇਹ ਨਹੀਂ ਸੀਗਾ ਜੀ ਜੀ। ਤਾਂ ਕਿਉਂਕਿ ਇੰਡੀਆ ਦੀਆਂ ਹੋਰ ਸਰਵਾਈਵਲ ਪ੍ਰੋਬਲਮ ਬਹੁਤ ਜ਼ਿਆਦਾ ਹੈਗੀਆਂ। ਉਹ ਕਹਿੰਦੇ ਯਾਰ ਸਾਨੂੰ ਖਾਣ ਨੂੰ ਨਹੀਂ ਇੱਥੇ ਲੱਭਦਾ, ਤੁਸੀਂ ਕਿਹੜੇ ਹੋਰ ਮੁੱਦੇ ਚੱਕੀ ਜਾਂਦੇ? ਮੁੱਦੇ ਹੁਣ ਹਜ਼ਾਰਾਂ। ਸੋ ਇਹ ਵਾਲੀ ਕੰਟਰੀ ਦੇ ਵਿੱਚ ਜਿਹੜੇ ਮੁੱਦੇ ਆ ਇਹ ਜ਼ਿਆਦਾ ਓਬਵੀਅਸਲੀ ਪਲੇਟਫਾਰਮਾਂ ਲੋਕੀ ਆਪਣੀ ਗੱਲ ਰੱਖ ਸਕਦੇ ਆ। ਤੇ ਜਿਹੜਾ ਮੇਰਾ ਇੰਟਰਸਟ ਹੈਗਾ ਉਹ ਸਿਰਫ ਹੈਗਾ ਕਿ ਲੋਕੀ ਆਪਣੀ ਗੱਲ ਰੱਖ ਸਕਦੇ ਆ ਕਿ ਨਹੀਂ। ਹੁਣ ਦੋਨੋਂ ਪੱਖ ਉਹਦੇ ਵਿੱਚ 50-50% ਦੇ ਇਹਨਾਂ ਨੇ ਸਟੈਟਸ ਆਪਣੇ ਰੱਖੇ ਹੋਏ ਆ ਕਿ ਇਸ਼ੂ ਹੈ ਕਿ ਨਹੀਂ ਹੈ। ਕਈ ਲੋਕੀ ਮੰਨਦੇ ਕਿ ਨਹੀਂ ਇਹ ਇਸ਼ੂ ਨਹੀਂ ਹੈ, ਇਹ ਫਜ਼ੂਲ ਆ, ਰੱਬ ਨੇ 2 ਹੀ ਜੈਂਡਰ ਬਣਾਏ ਆ, ਮੇਲ ਫੀਮੇਲ, ਤੇ ਬਾਕੀ ਲੋਕੀ ਡੀਵੀਏਟ ਕਰ ਰਹੇ ਆ। ਤੇ ਸਕੂਲ ਸਿਸਟਮ ਦੇ ਵਿੱਚ ਵੀ ਹੁਣ ਜਿਹੜੀ ਇਹ ਜੈਂਡਰ ਆਇਡੈਂਟੀਟੀ ਜਾ ਰਹੀ ਆ, ਪੇਰੈਂਟਸ ਕਈ ਓਬਜੈਕਟ ਕਰ ਰਹੇ ਆ ਕਿ ਇਹ ਲੋਕਾਂ ਤੇ ਆਪਣਾ ਬਿਲੀਫ ਇੰਪੋਜ਼ ਕਰ ਰਹੇ ਆ। ਦੋਨੋਂ ਸਾਈਡਾਂ ਜਿਹੜੀਆਂ ਹੈਗੀਆਂ, ਡਿਬੇਟ ਕਾਫੀ ਜਿਹੜਾ ਇੰਟਰਸਟਿੰਗ ਤੇ ਇੰਟੈਂਸ ਆ। ਸੋ ਡਿਬੇਟ ਹੈ ਕੀ ਹੈ ਕਿ ਉਹ ਡਿਬੇਟ ਇਹ ਆ ਬੇਸਿਕਲੀ ਕਿ ਜਿਹੜਾ ਇੱਕ ਜਿਹੜਾ ਬੰਦਾ ਆਪਣੇ ਆਪ ਨੂੰ ਟਰਾਂਸਜੈਂਡਰ ਆਇਡੈਂਟੀਫਾਈ ਕਰਦਾ, ਜਿਹੜਾ ਕਿ ਕਹਿੰਦਾ ਕਿ ਨਾ ਮੈਂ ਮੇਲ ਆ ਨਾ ਮੈਂ ਫੀਮੇਲ ਆ, ਉਹਨੂੰ ਹੁਣ ਕੀ ਜਿਹੜੀ ਜਿੱਦਾਂ ਹੁਣ ਆਪਾਂ ਜਾਂਦੇ ਆ ਰੈਸਟ ਰੂਮ 'ਚ ਦੇਖਦੇ ਆ ਕਿ ਮੇਲ ਫੀਮੇਲ ਰੈਸਟ ਰੂਮ ਹੁੰਦੇ ਆ, ਕਿ ਉਹਨੂੰ ਜੇ ਇੱਕ ਮੇਲ ਆ ਉਹ ਆਪਣੇ ਆਪ ਨੂੰ ਫੀਮੇਲ ਆਇਡੈਂਟੀਫਾਈ ਕਰਦਾ ਕਿ ਉਹਨੂੰ ਮੇਲ ਰੈਸਟ ਰੂਮ ਯੂਜ਼ ਕਰਨਾ ਕਿ ਉਹਨੇ ਫੀਮੇਲ ਰੈਸਟ ਰੂਮ ਯੂਜ਼ ਕਰਨਾ। ਹੁਣ ਕੰਟਰੋਵਰਸੀ ਇਹ ਆ ਕਿ ਜਿਹੜੀ ਇੱਧਰਲੀ ਸਾਈਡ ਆ ਫੀਮੇਲ, ਉਹ ਕਹਿੰਦੇ ਕਿ ਇਹ ਸਾਡਾ ਸਿਕਿਉਰਿਟੀ ਦਾ ਇਸ਼ੂ ਹੈਗਾ। ਜਿਹੜਾ ਉੱਧਰਲੀ ਸਾਈਡ ਆ ਉਹ ਕਹਿੰਦੇ ਕਿ ਨਹੀਂ, ਆਪਣਾ ਸਾਡਾ ਫਰੀਡਮ ਆਫ ਐਕਸਪ੍ਰੈਸ਼ਨ ਦਾ ਇਸ਼ੂ ਹੈਗਾ। ਤਾਂ ਤੁਸੀਂ ਦੇਖੋਗੇ ਕਿ ਹੁਣ ਏਅਰਪੋਰਟਾਂ ਤੇ ਪਬਲਿਕ ਇੰਸਟੀਟਿਊਸ਼ਨਸ ਦੇ ਵਿੱਚ, ਕਮਰਸ਼ੀਅਲ ਬਿਲਡਿੰਗਸ ਦੇ ਵਿੱਚ ਕੀ ਹੈਗਾ ਕਿ ਉਹ ਕਹਿੰਦੇ ਕਿ ਤੁਸੀਂ ਆਪਣੇ ਰੈਸਟ ਰੂਮਸ ਵਗੈਰਾ ਜਿਹੜੇ ਉਹਨੂੰ ਲੇਬਲ ਨਹੀਂ ਕਰ ਸਕਦੇ ਕਿ ਇਹ ਮੇਲ ਫੀਮੇਲ ਆ। ਤੁਹਾਨੂੰ ਉਹਨੂੰ ਜਾਂ ਤਾਂ ਯੂਨੀਸੈਕਸ ਕਰਨਾ ਪਊਗਾ ਜਾਂ ਤੁਹਾਨੂੰ ਉਹਨੂੰ ਮਲਟੀ ਯੂਜ਼ ਉਹ ਕਰਨਾ ਪਊਗਾ, ਸਿੰਗਲ ਯੂਜ਼, ਪਰ ਤੁਹਾਨੂੰ ਉਹਦੇ ਵਿੱਚ ਮਲਟੀਪਲ ਜੈਂਡਰ ਲਿਖਣੇ ਪਊਗੇ। ਸੋ ਇਦਾਂ ਦੇ ਛੋਟੇ ਛੋਟੇ ਮੁੱਦੇ ਜਿਹੜੇ ਸ਼ੁਰੂ ਹੋਏ। ਸੋ ਗੱਲ ਇਹ ਸੀਗੀ ਕਿ ਹੁਣ ਕਿੱਥੇ ਤੱਕ ਗੱਲ ਜਾਂਦੀ ਹੈ, ਰਾਈਟ। ਸੋ ਹੁਣ ਇਹ ਇਮੀਗ੍ਰੇਸ਼ਨ ਤੱਕ ਆ। ਸੋ ਤਾਂ ਕਰਕੇ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ ਕਿ ਪਹਿਲਾਂ ਨਹੀਂ ਸੀਗੀ। ਸੋ ਜਿੰਨੇ ਵੀ ਇਮੀਗ੍ਰੇਸ਼ਨ ਦੇ ਫਾਰਮ ਆ ਉਹ ਮੇਲ ਫੀਮੇਲ ਸੀਗੇ। ਸੋ ਕੀ ਕਹਿੰਦੇ ਆ ਕਿ ਹੁਣ ਇਫੈਕਟਿਵ ਇਹਨਾਂ ਨੇ ਆਪਣੀ ਇੱਕ ਪਾਲਿਸੀ ਜਿਹੜੀ ਚੇਂਜ ਹੋਈ ਕੀਤੀ ਹੈ ਕਿ ਜਿਹੜੀ ਸਿਟੀਜ਼ਨਸ਼ਿਪ ਹੁੰਦੀ ਹੈ, ਜਿੱਦਾਂ ਤੁਸੀਂ ਉਹਦੇ ਉੱਤੇ ਆਪਣਾ ਨਾਮ ਬਦਲ ਸਕਦੇ ਆ, ਤਾਂ ਉਹਨਾਂ ਨੇ ਇੱਕ ਹੋਰ ਬਾਕਸ ਤੁਹਾਨੂੰ ਮਾਰਕ ਕਰਨ ਲਈ ਦੇਣਾ ਜਿਹਦੇ ਉੱਤੇ ਐਕਸ ਲਿਖਿਆ ਹੁੰਦਾ ਕਿ ਮੇਲ ਫੀਮੇਲ ਤੇ ਐਕਸ ਕੀ। ਜੇ ਤੁਹਾਡੀ ਆਇਡੈਂਟੀਟੀ ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਨਾਲ ਮੈਚ ਨਹੀਂ ਕਰਦੀ ਤਾਂ ਤੁਸੀਂ ਆਪਣਾ ਐਕਸ ਜਿਹੜਾ ਉਹ ਮਾਰਕ ਕਰ ਸਕਦੇ ਆ। ਸੋ ਇਹਦਾ ਜਿਹੜਾ ਡਿਬੇਟ ਹੁਣ ਇਹ ਆ ਕਿ ਜਿਹੜੇ
ਲੋਕੀ ਬਿਲੀਵ ਕਰਦੇ ਆ ਕਿ ਬਾਇਓਲੋਜੀਕਲ ਮੇਲ ਫੀਮੇਲ ਹੈਗੀ, ਉਹਨਾਂ ਦਾ ਪ੍ਰੋਟੈਸਟ ਇਹ ਹੈਗਾ ਕਿ ਠੀਕ ਆ ਜੀ ਸਾਡਾ ਵੀ ਇੱਕ ਰਾਈਟ ਹੈਗਾ ਕਿ ਆਪਾਂ ਇਸ ਹਿਸਾਬ ਨਾਲ ਦੇਖਦੇ ਆ, ਤੁਸੀਂ ਸਾਡਾ ਰਾਈਟ ਇਨਫ੍ਰਿੰਜ ਕਰ ਰਹੇ ਆ ਕਿ ਤੁਸੀਂ ਸਾਨੂੰ ਫੋਰਸ ਕਰ ਰਹੇ ਆ ਕਿ ਆਪਾਂ ਜਿਹੜਾ ਬੰਦਾ ਉਹਨੂੰ ਐਜ਼ ਅ ਐਕਸ ਕੀ ਜੈਂਡਰ ਨਿਊਟਰਲ ਆਇਡੈਂਟੀਫਾਈ ਕਰੀਏ। ਸੋ ਇਹ ਡਿਬੇਟ ਹੁਣ ਅਨਐਂਡਿੰਗ ਆ, ਜਿੱਦਾਂ ਗਨ ਕੰਟਰੋਲ ਵਾਲਾ, ਐਬੋਰਸ਼ਨ ਵਾਲਾ, ਦੋਨੋਂ ਸਾਈਡ ਤੇ ਤੁਹਾਨੂੰ ਇਕੁਅਲੀ ਸਟਰੋਂਗ ਆਰਗੂਮੈਂਟ ਜਿਹੜੀਆਂ ਉਹ ਮਿਲ ਜਾਣੀਆਂ। ਪਰ ਜਿਹੜੀ ਗਵਰਨਮੈਂਟ ਆ ਉਹਨਾਂ ਦੀ ਪਾਲਿਸੀ ਜਿਹੜੀ ਹੈਗੀ ਉਹ ਇਸ ਟਾਈਮ ਇਹ ਹੈਗੀ ਕਿ ਉਹ ਇਹਨਾਂ ਅੱਗੇ ਪ੍ਰੋਸੀਡ ਕਰ ਰਹੀ ਹੈ ਤੇ ਸਿਟੀਜ਼ਨਸ਼ਿਪ ਦੇ ਵਿੱਚ ਉਹ ਜਿਹੜਾ ਇੱਕ ਜੈਂਡਰ ਬਾਕਸ ਆ ਉਹਦੀ ਆਪਸ਼ਨ ਦੇ ਰਹੀ ਹੈ। ਉਹਨਾਂ ਨੇ ਇੱਕ ਕਮੈਂਟ ਰੂਲ ਮੇਕਿੰਗ ਜਿਹੜਾ ਪੀਰੀਅਡ ਹੁੰਦਾ ਕਿ ਲੋਕਾਂ ਦੇ ਪਬਲਿਕ ਦੇ ਕਮੈਂਟ ਲੈਂਦੇ ਆ ਦੋਨੋਂ ਸਾਈਡਾਂ ਤੋਂ, ਤੇ ਉਹਨਾਂ ਨੇ ਦੋਨੋਂ ਸਾਈਡਾਂ ਤੋਂ ਕਮੈਂਟ ਲਏ ਆ ਤੇ ਉਹਨਾਂ ਨੇ ਆਪਣਾ ਜਿਹੜਾ ਉਹ ਇਹ ਕੱਢਿਆ ਕਿ ਜਿਹੜੇ ਟਰਾਂਸਜੈਂਡਰ ਲੋਕ ਆ ਉਹ ਕਹਿੰਦੇ ਆ ਕਿ ਸਾਨੂੰ ਇਹਦੇ ਨਾਲ ਕਾਫੀ ਬਰਡਨ ਹੁੰਦਾ ਆਪਣੀ ਆਇਡੈਂਟੀਟੀ ਪ੍ਰੂਵ ਕਰਨ ਨਾਲ ਕਿ ਕੀ ਹੈਗੀ ਆ। ਸੋ ਸਿਟੀਜ਼ਨਸ਼ਿਪ ਉਹਨਾਂ ਨੇ ਇਹ ਕੀਤਾ ਕਿ ਤੁਸੀਂ ਆਪਣਾ ਜਿਹੜਾ ਉਹ ਐਕਸ ਹੈਗਾ ਉਹਨੂੰ ਮਾਰਕ ਕਰ ਸਕਦੇ ਆ, ਜਿਹੜਾ ਤੁਹਾਡੇ ਪੁਰਾਣੇ ਬਰਥ ਸਰਟੀਫਿਕੇਟ ਵਗੈਰਾ ਕੀ ਬੋਲਦੇ ਆ, ਮੇਲ ਫੀਮੇਲ ਬੋਲਦੇ